ਜਿਹੜੇ ਸਾਡੇ ਵੀਰਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਉਹ ਲੋਕ ਸਮੱਸਿਆ ਦੇ ਵਿੱਚ ਹੈਗੇ ਨੇ। ਕਈ ਤਾਂ ਸਾਡੇ ਟਰੱਕ ਵਾਲੇ ਵੀਰ ਟਰੱਕ ਚਲਾਉਣਾ ਹੀ ਛੱਡ ਕੇ ਹੈਗੇ ਨੇ। ਕਿਹੜੇ 15 ਕੁਐਸਚਨ ਨੇ ਜਿਹੜੇ ਪੁਲਿਸ ਵਾਲੇ ਪੁੱਛਦੇ ਨੇ ਤੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਨੇ। ਜੇਕਰ ਤੁਸੀਂ 15 ਕੁਐਸਚਨ ਦੇ ਜਿਹੜੇ ਪੁੱਛਦੇ ਨੇ ਉਹਦਾ ਦਾ ਆਨਸਰ ਦੇ ਦਿੰਦੇ ਹੋ ਤਾਂ ਫਿਰ ਤੁਸੀਂ ਟੈਸਟ ਦੇ ਵਿੱਚੋਂ ਪਾਸ ਹੋ ਜਾਓਗੇ। ਇਸ ਲਈ ਤੁਹਾਡੇ ਲਈ ਵੀਡੀਓ ਬੜੀ ਖਾਸ ਹੈਗੀ ਹੈ। ਦੇਖੋ, ਦੋ ਚੀਜ਼ਾਂ ਨੇ ਜਿਹੜੀ ਤੁਹਾਡੀ ਕੌਨਫੀਡੈਂਸ ਨੂੰ ਵਧਾਉਂਦੀਆਂ ਨੇ। ਇੱਕ ਜਿਹੜੀ ਅੱਖਾਂ ਨੇ, ਅੱਖਾਂ ਜਿਹੜੀਆਂ ਨੇ ਨਾ ਉਹ ਤੁਹਾਡਾ ਦੱਸਦੀਆਂ ਨੇ ਕੌਨਫੀਡੈਂਸ ਕੀ ਹੈ ਤੇ ਆਫਿਸਰ ਨੂੰ ਪਤਾ ਲੱਗਦਾ। ਹੁਣ ਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਂ ਇੱਧਰ ਉੱਧਰ ਦੇਖ ਰਿਹਾ ਤੇ ਆਫ ਕੋਰਸ ਲੱਗਦਾ ਕਿ ਮੇਰੇ ਕੋਲ ਕੌਨਫੀਡੈਂਸ ਨਹੀਂ ਹੈਗਾ। ਨੰਬਰ 2, ਬੇਫਜ਼ੂਲ ਦੀ ਡਿਸਕਸ਼ਨ ਨਹੀਂ ਕਰਨੀ। ਮਤਲਬ ਕਹਿਣ ਦਾ ਮਤਲਬ ਜਿਹੜੀ ਗੱਲਬਾਤ ਆ ਉਹਦਾ ਆਨਸਰ ਦਿਓ, ਡਾਇਰੈਕਟ ਆਨਸਰ ਦਿਓ, ਕੌਨਫੀਡੈਂਸ ਨਾਲ ਆਨਸਰ ਦਿਓ ਤੇ ਸਟੈਪ ਬੈਕ ਕਰ ਦਿਓ ਤੇ ਆਫਿਸਰ ਨੂੰ ਬੋਲਣ ਦਾ ਮੌਕਾ ਦਿਓ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ। ਮੈਂ ਹਾਂ ਅਮਨਦੀਪ ਸਿੰਘ ਝੰਡ। ਬਹੁਤ ਰੌਲਾ ਰੱਪਾ ਚੱਲ ਰਿਹਾ ਹੈਗਾ ਟਰੱਕਿੰਗ ਨੂੰ ਲੈ ਕੇ। ਜਿਹੜੇ ਸਾਡੇ ਵੀਰਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਉਹ ਲੋਕ ਸਮੱਸਿਆ ਦੇ ਵਿੱਚ ਹੈਗੇ ਨੇ। ਕਈ ਤਾਂ ਸਾਡੇ ਟਰੱਕ ਵਾਲੇ ਵੀਰ ਟਰੱਕ ਚਲਾਉਣਾ ਹੀ ਛੱਡ ਕੇ ਹੈਗੇ ਨੇ। ਪਰ ਅਸੀਂ ਤੁਹਾਡੇ ਲਈ ਬਹੁਤ ਵਧੀਆ ਇੱਕ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਜਿਹੜੇ ਸਾਡੇ ਵੀਰਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਕਿਹੜੇ 15 ਕੁਐਸਚਨ ਨੇ ਜਿਹੜੇ ਪੁਲਿਸ ਵਾਲੇ ਪੁੱਛਦੇ ਨੇ ਤੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਨੇ। ਜੇਕਰ ਤੁਸੀਂ 15 ਕੁਐਸਚਨ ਦੇ ਜਿਹੜੇ ਪੁੱਛਦੇ ਨੇ ਉਹਦਾ ਦਾ ਆਨਸਰ ਦੇ ਦਿੰਦੇ ਹੋ ਤਾਂ ਫਿਰ ਤੁਸੀਂ ਟੈਸਟ ਦੇ ਵਿੱਚੋਂ ਪਾਸ ਹੋ ਜਾਓਗੇ। ਇਸ ਲਈ ਤੁਹਾਡੇ ਲਈ ਵੀਡੀਓ ਬੜੀ ਖਾਸ ਹੈਗੀ ਹੈ। ਸਈਦ ਭਾਜੀ ਮੇਰੇ ਨਾਲ ਨੇ, ਸਵਾਗਤ ਕਰਦੇ ਹਾਂ। ਫਿਰ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਨਮਸਕਾਰ ਸਭ ਨੂੰ, ਸਲਾਮ ਅਲੈਕੁਮ। ਤੇ ਇਹਦੇ ਬਾਰੇ ਦੱਸੋ ਕਿ ਜਿਹੜੇ 15 ਕੁਐਸਚਨ ਤੁਸੀਂ ਮੈਨੂੰ ਭੇਜੇ ਆ, ਇਹੀ 15 ਕੁਐਸਚਨ ਪੁਲਿਸ ਵਾਲੇ ਪੁੱਛਦੇ ਹੈਗੇ ਨੇ ਜਦੋਂ ਟੈਸਟ ਲੈਂਦੇ ਨੇ ਇੰਗਲਿਸ਼ ਦਾ? ਜੀ ਇਹ ਐਕਚੁਅਲੀ ਜਦੋਂ ਲਾਅ ਚ ਕਿਹਾ ਗਿਆ ਉਹ 12 ਕੁਐਸਚਨ ਨੇ ਜਿਹੜੇ ਅਸੀਂ ਹੁਣ ਤੱਕ ਸਾਨੂੰ ਅੰਡਰਸਟੈਂਡਿੰਗ ਸੀਗੀ। ਪਰ ਜਦੋਂ ਤੁਸੀਂ ਉਹਨੂੰ ਉਹ ਤੁਹਾਡੇ ਆਫਿਸਰ ਤੁਹਾਡੇ ਨਾਲ ਕੁਐਸਚਨ ਕਰਦਾ ਹੈ ਤੇ ਉਹ ਕੁਐਸਚਨ ਅੱਗੇ ਪਿੱਛੇ ਵੀ ਕਰ ਸਕਦਾ ਹੈ ਤੇ ਇੱਕ ਕੁਐਸਚਨ ਨੂੰ ਥੋੜਾ ਜਿਹਾ ਚੇਂਜ ਵੀ ਕਰ ਸਕਦਾ ਹੈ। ਤੇ ਜਿਹੜੀ ਉਹਦੀ 12 ਪੋਸੀਬਿਲਿਟੀਜ਼ ਨੇ, ਜਿਹੜੀ ਅਸੀਂ ਹੁਣ ਜਿਹੜੇ ਟਰੱਕਿੰਗ ਦੇ ਵਿੱਚ ਲੋਕੀ ਆਲਰੇਡੀ ਜਿਨ੍ਹਾਂ ਨੂੰ ਕੁਐਸਚਨ ਪੁੱਛੇ ਗਏ ਨੇ ਉਹਨਾਂ ਨੇ ਕੰਪਾਈਲ ਕੀਤੀ ਆ। ਇਹ 12 ਤੋਂ 15 ਕੁਐਸਚਨ ਬਣਦੇ ਨੇ। ਇਹ ਸਾਰੇ ਕੰਪਾਈਲ ਜਿਹੜੇ ਕੀਤੇ ਗਏ ਨੇ ਕੁਐਸਚਨ, ਇਹ ਡਿਫਰੈਂਟ ਕਮਿਊਨਿਟੀਜ਼ ਤੋਂ ਇਹ ਕੁਐਸਚਨ ਕੀਤੇ ਗਏ ਨੇ, ਜਿਹਦੇ ਚ ਗ੍ਰੀਕ ਕਮਿਊਨਿਟੀ ਵੀ ਹੈਗੀ, ਜਿਹਦੇ ਚ ਚਾਈਨੀਜ਼ ਕਮਿਊਨਿਟੀ ਵੀ ਹੈਗੀ ਤੇ ਬਹੁਤ ਸਾਰੀ ਵੀਡੀਓ ਵੀ ਹੈਗੀਆਂ ਜਿਹੜੀਆਂ ਉਹਨਾਂ ਨੇ ਆਪਣਾ ਜਿਹੜਾ ਹੁੰਦਾ ਬਾਡੀ ਕੈਮ ਹੁੰਦੇ, ਬਾਡੀ ਕੈਮ ਤੋਂ ਜਦੋਂ ਉਹਨਾਂ ਨੇ ਵੀਡੀਓ ਬਣਾਈ ਤੇ ਕਾਫੀ ਬਾਡੀ ਕੈਮ ਵੀ ਰਿਲੀਜ਼ ਕੀਤੀ, ਜਿਵੇਂ ਹਰਜਿੰਦਰ ਸਿੰਘ ਦੀ ਬਾਡੀ ਕੈਮ ਦੀ ਵੀਡੀਓ ਰਿਲੀਜ਼ ਕੀਤੀ ਹੈ। ਉਹਦੇ ਚ ਇਹ ਸਾਰੇ ਕੁਐਸਚਨ ਜਿਹੜੇ ਨੇ ਇਹ ਕੰਪਾਈਲ ਕੀਤੇ ਨੇ ਡਿਫਰੈਂਟ ਸੋਰਸਿਸ ਤੋਂ ਟਰੱਕਾਂ ਵਾਲੇ ਨੇ। ਤੇ ਅਸੀਂ ਉਹਦਾ ਜਿਹੜੀ ਹੈ ਇੱਕ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਅਸੀਂ ਉਹਦੀ ਟ੍ਰਾਂਸਲੇਸ਼ਨ ਕਰਕੇ ਲਾ ਦਿੱਤੇ ਜੀ। ਤੇ ਮੈਂ ਚਾਹੁੰਦਾ ਕਿ ਸਰ ਇਹ ਜਿਹੜੇ 15 ਕੁਐਸਚਨ ਨੇ ਇਸ ਵੀਡੀਓ ਦੇ ਵਿੱਚ ਆਪਾਂ ਦੱਸ ਵੀ ਦਈਏ। ਤੁਸੀਂ ਜਿਹੜਾ ਇੰਗਲਿਸ਼ ਦੇ ਵਿੱਚ ਬੋਲਦੇ ਜਾਓ ਤੇ ਮੈਂ ਉਹਦਾ ਅਨੁਵਾਦ ਜਿਹੜਾ ਪੰਜਾਬੀ ਦੇ ਵਿੱਚ ਕਰਦਾ ਜਾਂਦਾ ਹੈਗਾ, ਸੋ ਡੈਟ ਜਿਹੜੇ ਟਰੱਕ ਵਾਲੇ ਵੀਰ ਸਾਡੀ ਵੀਡੀਓ ਨੂੰ ਦੇਖਣਗੇ YouTube ਦੇ ਉੱਪਰ ਤੇ ਉਹਨਾਂ ਨੂੰ ਸਮਝ ਪੈ ਜਾਏ ਕਿ ਇਹ ਕੁਐਸਚਨ ਹੀ ਉਹਨਾਂ ਨੂੰ ਪੁੱਛਣੇ ਹੈਗੇ। ਜੀ ਸਰ ਜੀ, ਉਹ ਤੋਂ ਇੱਕ ਚੀਜ਼ ਮੈਂ ਪਹਿਲਾਂ ਕਵਾਂਗਾ। ਦੇਖੋ, ਦੋ ਚੀਜ਼ਾਂ ਨੇ ਜਿਹੜੀ ਤੁਹਾਡੀ ਕੌਨਫੀਡੈਂਸ ਨੂੰ ਵਧਾਉਂਦੀਆਂ ਨੇ। ਇੱਕ ਜਿਹੜੀ ਅੱਖਾਂ ਨੇ, ਅੱਖਾਂ ਜਿਹੜੀਆਂ ਨੇ ਨਾ ਉਹ ਤੁਹਾਡਾ ਦੱਸਦੀਆਂ ਨੇ ਕੌਨਫੀਡੈਂਸ ਕੀ ਹੈ ਤੇ ਆਫਿਸਰ ਨੂੰ ਪਤਾ ਲੱਗਦਾ। ਹੁਣ ਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਂ ਇੱਧਰ ਉੱਧਰ ਦੇਖ ਰਿਹਾ ਤੇ ਆਫ ਕੋਰਸ ਲੱਗਦਾ ਕਿ ਮੇਰੇ ਕੋਲ ਕੌਨਫੀਡੈਂਸ ਨਹੀਂ ਹੈਗਾ। ਜੇ ਮੈਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਹੋਏ ਉਹਦੇ ਵਾਸਤੇ ਮੈਨੂੰ ਟੈਕਨੀਕ ਹੈਗੀ ਜਿਹੜੀ ਮੈਂ ਅਡਾਪਟ ਕਰ ਸਕਦਾ। ਉਹ ਟੈਕਨੀਕ ਕੀ ਹੈਗੀ ਭਾਜੀ? ਮੈਂ ਤੁਹਾਡੀ ਅੱਖਾਂ 'ਚ ਨਹੀਂ ਦੇਖਾਂਗਾ, ਮੈਂ ਤੁਹਾਡੇ ਇਹ ਬੁਰਬਟਿਆਂ ਦੇ ਦਰਮਿਆਨ 'ਚ ਦੇਖਾਂਗਾ। ਜੇ ਮੈਂ ਤੁਹਾਡੇ ਅੱਖਾਂ ਦੇ ਬੁਰਬਟਿਆਂ ਦੇ ਦਰਮਿਆਨ 'ਚ ਦੇਖਾਂਗਾ, ਇੱਕ ਤੇ ਦੂਜਾ ਇੱਕ ਨੰਬਰ ਇੱਕ ਹੈਗਾ ਤੁਹਾਡੀ ਪਰਸਨੈਲਿਟੀ ਦਾ ਮੈਂ ਇਨਫਲੂਐਂਸ ਨਹੀਂ ਹੋਵਾਂਗਾ। ਦੂਜਾ ਇਹ ਕਿ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਮੈਂ ਏਦਾਂ ਪ੍ਰਟੈਂਡ ਕਰ ਰਿਹਾ ਕਿ ਮੈਂ ਤੁਹਾਡੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਿਹਾ ਤੇ ਅੱਖਾਂ 'ਚ ਅੱਖਾਂ ਪਾਉਣ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੁੰਦਾ। ਨੰਬਰ 1। ਨੰਬਰ 2, ਬੇਫਜ਼ੂਲ ਦੀ ਡਿਸਕਸ਼ਨ ਨਹੀਂ ਕਰਨੀ। ਜਿਵੇਂ ਆਪਣੇ ਬਹੁਤ ਸਾਰੇ ਇਸ ਤਰ੍ਹਾਂ ਦੇ ਇੰਸੀਡੈਂਟ ਨੇ ਕਿ ਆਫਿਸਰ ਨੇ ਜਦੋਂ ਗੱਲਬਾਤ ਕੀਤੀ ਤੇ ਸਭ ਕੁਝ ਠੀਕ ਸੀਗਾ, ਪਰ ਜਦੋਂ ਆਫਿਸਰ ਨੇ ਗੱਲਬਾਤ ਖਤਮ ਕਰ ਦਿੱਤੀ, ਜਾਣ ਤੋਂ ਪਹਿਲਾਂ ਉਹਨੇ ਏਦਾਂ ਦੇ ਕਮੈਂਟ ਕੀਤੇ, ਉਹਨੇ ਕਿਹਾ ਆ ਜਾ ਵਾਪਸ। ਇਹ ਮੇਰੇ ਆਪਣੇ ਫਰੈਂਡ ਨਾਲ ਹੋਇਆ, ਹਾਈਵੇ ਤੋਂ ਉਹਨੂੰ ਫੜ ਲਿਆ ਕੈਨੇਡਾ ਤੇ 401 ਤੇ। ਆਫਿਸਰ ਨੇ ਸਾਰੀ ਗੱਲਬਾਤ ਕੀਤੀ, ਸਭ ਕੁਝ ਠੀਕ ਸੀਗਾ। ਉਹ ਜਾਣ ਲੱਗਿਆ ਤੇ ਵਾਪਸ ਜਾ ਕੇ ਕਹਿੰਦਾ, ਮਤਲਬ
मैं अगला एग्जिट लैके मैं ये करना, उन्हें कहा इधर आ जा वापस आ जा अगला एग्जिट। मतलब कहने का मकसद तुसीं ਜਿਹੜੀ ਗੱਲਬਾਤ ਆ ਉਹਦਾ ਆਨਸਰ ਦਿਓ, ਡਾਇਰੈਕਟ ਆਨਸਰ ਦਿਓ, ਕੌਨਫੀਡੈਂਸ ਨਾਲ ਆਨਸਰ ਦਿਓ ਤੇ ਸਟੈਪ ਬੈਕ ਕਰ ਦਿਓ ਜਾਂ ਫਿਰ ਤੁਹਾਨੂੰ ਬੋਲਣ ਦਾ ਮੌਕਾ ਦਿਓ। ਜੀ ਸਰ, ਬਿਲਕੁਲ ਜੀ। ਤੁਸੀਂ ਇੰਗਲਿਸ਼ ਦੇ ਵਿੱਚ ਇਹ ਜਿਹੜੇ ਕੁਐਸਚਨ ਨੇ ਸਾਡੇ ਦਰਸ਼ਕਾਂ ਨੂੰ ਦੱਸਦੇ ਜਾਓ ਤੇ ਮੈਂ ਪੰਜਾਬੀ ਦੇ ਵਿੱਚ ਦੱਸਦਾ ਜਾਂਦਾ ਤਾਂ ਜੋ ਸਮਝ ਪੈ ਜਾਏ ਕਿ ਕਿਹੜੇ ਕੁਐਸਚਨ ਜਿਹੜੇ ਨੇ ਉਹ ਜਦੋਂ ਇੰਗਲਿਸ਼ ਦਾ ਟੈਸਟ ਲੈਂਦੇ ਨੇ ਤਾਂ ਪੁੱਛਦੇ ਹੈਗੇ ਨੇ। ਜੀ ਸਰ। ਜੀ ਸ਼ੁਰੂ ਕਰਦੇ ਹਾਂ ਆਪਾਂ। ਕੈਨ ਆਈ ਸੀ ਯੋਰ ਲਾਇਸੈਂਸ ਪਲੀਜ਼? ਕੀ ਮੈਂ ਤੁਹਾਡਾ ਲਾਇਸੈਂਸ ਵੇਖ ਸਕਦਾ? ਔਰ ਹਿੰਦੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਿਆ ਮੈਂ ਆਪਕਾ ਲਾਇਸੈਂਸ ਦੇਖ ਸਕਤਾ ਹੂੰ? ਜੀ ਦੂਜਾ ਕੁਐਸਚਨ ਹੈਗਾ ਵੇਅਰ ਆਰ ਯੂ ਹੈਡਡ? ਤੁਸੀਂ ਕਿੱਥੇ ਜਾ ਰਹੇ ਹੋ? ਆਪ ਕਹਾਂ ਪਰ ਜਾ ਰਹੇ ਹੋ? ਵਾਟ ਆਰ ਯੂ ਹੌਲਿੰਗ ਟੁਡੇ? ਤੁਸੀਂ ਅੱਜ ਕੀ ਲੈ ਕੇ ਜਾ ਰਹੇ ਹੋ? ਆਪ ਅੱਜ ਕਿਆ ਲੈ ਕੇ ਜਾ ਰਹੇ ਹੋ? Do you have your logbook? ਕੀ ਤੁਹਾਡੇ ਕੋਲ ਆਪਣੀ ਲੌਗਬੁੱਕ ਹੈ? क्या आपके पास आपकी लॉगबुक है? How many hours have you been driving? ਤੁਸੀਂ ਕਿੰਨੇ ਘੰਟਿਆਂ ਤੋਂ ਗੱਡੀ ਚਲਾ ਰਹੇ ਹੋ? ਆਪ ਕਿਤਨੇ घंटे से गाड़ी चला रहे हैं? ਤੇ 6ਵਾਂ ਨੰਬਰ ਹੈ ਜੀ when was your last break? ਤੁਹਾਡਾ ਆਖਰੀ ब्रेक ਕਦੋਂ ਸੀ? आपका आखिरी ब्रेक कब था? Do you have your medical card? ਕੀ ਤੁਹਾਡੇ ਕੋਲ मेडिकल कार्ड है? क्या आपके पास मेडिकल कार्ड है? 8ਵਾਂ ਸਵਾਲ ਹੈ ਜੀ can I inspect your truck? ਕੀ ਮੈਂ ਤੁਹਾਡਾ ट्रक चेक कर सकता? क्या मैं आपका ट्रक चेक कर सकता हूं? Do you know your weight limit? ਕੀ ਤੁਹਾਨੂੰ ਆਪਣੇ वजन ਦੀ सीमा पता है? क्या आपको आपके वजन की सीमा पता है? Have you done a pre-trip inspection? ਕੀ ਤੁਸੀਂ ਯਾਤਰਾ ਤੋਂ ਪਹਿਲਾਂ इंस्पेक्शन ਕੀਤੀ है? क्या आपने यात्रा से पहले निरीक्षण किया है? Show me your registration. ਮੈਨੂੰ ਆਪਣੀ रजिस्ट्रेशन दिखाओ। मुझे अपना रजिस्ट्रेशन दिखाइए। Do you have the bill of lading? ਕੀ ਤੁਹਾਡੇ ਕੋਲ बिल ऑफ लैंडिंग है? क्या आपके पास बिल ऑफ लैंडिंग है? Is your insurance up to date? ਕੀ ਤੁਹਾਡੀ बीमा अप टू डेट है? क्या आपका बीमा अपडेट है? Let me see your permits. ਮੈਨੂੰ ਤੁਹਾਡੇ परमिट ਵੇਖਣ ਦਿਓ। मुझे आपके परमिट देखने दीजिए। Can I see your ELD? ਕੀ मैं ਤੁਹਾਡਾ ELD ਵੇਖ ਸਕਦਾ? क्या मैं आपका ELD देख सकता हूं? ਇੱਕ ਮੈਂ ਚੀਜ਼ ਐਡ ਕਰਨਾ ਚਾਹੁੰਦਾ ਇਹਦੇ ਚ ਜਿਹੜਾ ਨੰਬਰ 11ਵਾਂ ਸਵਾਲ ਹੈ ਨਾ ਉਹਦੇ ਚ ਜਦੋਂ ਆਪਾਂ ਬੁੱਕ ਚ ਸਾਰੀ ਆਪਣੇ ਪੇਪਰ ਲਾਈਦੇ ਨੇ ਉਹ ਪੇਪਰ ਦੇ ਅੰਦਰ ਉਹ ਕਈ ਵਾਰੀ ਇਹ ਵੀ ਪੁੱਛ ਸਕਦਾ ਜਿਵੇਂ ਉਹਨੇ ਕਹਿੰਦੇ ਸ਼ੋ ਮੀ ਯੋਰ ਰਜਿਸਟ੍ਰੇਸ਼ਨ। ਤੁਸੀਂ ਇਹ ਬੁੱਕ ਨਹੀਂ ਫੜਾ ਦੇਣੀ, ਤੁਸੀਂ ਬੁੱਕ ਖੋਲ ਕੇ ਉਹਦੇ ਚ ਰਜਿਸਟ੍ਰੇਸ਼ਨ ਦਾ ਪੇਪਰ ਕੱਢ ਕੇ ਉਹ ਫੜਾਣਾ। ਤੇ ਕਈ ਵਾਰੀ ਉਹ ਕਹਿ ਦਿੰਦਾ ਸ਼ੋ ਮੀ ਯੋਰ IFTA ਜਾਂ ਸ਼ੋ ਮੀ ਯੋਰ ਇੰਸ਼ੋਰੈਂਸ ਜਿਹੜੀ ਜਾਂ ਸ਼ੋ ਮੀ ਯੋਰ IRP ਜਿਹੜੀ ਵੀ ਕਹੇਗਾ ਉਹ ਤੁਸੀਂ ਕੱਢ ਕੇ ਉਹ ਸਾਹਮਣੇ ਰੱਖ ਦੇਣੀ ਆ। ਜੀ ਜੀ ਬਿਲਕੁਲ ਜੀ। ਔਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਸਾਡੇ ਵੀਰਾਂ ਨੂੰ ਇੰਗਲਿਸ਼ ਦੇ ਵਿੱਚ ਇਸ਼ੂ ਆ ਰਿਹਾ, ਪ੍ਰੋਬਲਮ ਆ ਰਹੀ ਹੈ। ਜੇਕਰ ਤੁਸੀਂ ਇਹ 14-15 ਕੁਐਸਚਨ ਹੈਗੇ ਨੇ ਸਾਡੀ ਵੀਡੀਓ ਨੂੰ ਤੁਸੀਂ ਦੇਖਦੇ ਹੋ ਤਾਂ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਚੀਜ਼ਾਂ ਨੇ ਉਹ ਹੱਲ ਹੋ ਜਾਣਗੀਆਂ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਇਹ ਵਿਚਾਰਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕਮ। ਮੋਰ ਇਨਫੋਰਮੇਸ਼ਨ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ 1833-698-7224 ਜਾਂ ਸਾਡੀ ਵੈਬਸਾਈਟ ਚੈੱਕ ਕਰ ਲਓ usatrucksales.com।